वो भीड़ किसी तमाशा दिखाने वाले दे दुआले इकट्ठी हुई सी, कोई तमाशा दिखा रहा सी। बीवी वापस मुड़न लगी तो लेखक ने रोक लिया। वो बोली इन्ना वधिया नहीं है तमाशा, आओ विरासती इमारतां देखते हैं। हुण इमारतां नहीं, ये साडी विरासत है जो नजर आ रही। तमाशा एक सिख मुंडा कर रहा सी। ये महाराजा दलीप सिंह दी कलगी दे मोती ने। इन्हां दा अपना कोई मुल्क नहीं, सो पराए दरां ते भटकदे फिरदे ने। कदे लाहौर दे शाही किले ते इन्हां दा झंडा झूलदा सी, पर अज इन्हां दा अपना कोई वतन नहीं। तू तमाशा ना देख, तमाशा करन वाले दी मजबूरी देख। तू सही आखदी है कि हाँ सचमुच वधिया नहीं, इसनू तमाशा करना नहीं आउंदा। असल विच ये तमाशे करन लई बने ही नहीं। फिर कादे लई बने ने ये? बीवी ने टोक के पूछा। राज करन लई। व्यूअर्स वेलकम बैक ऑन प्रोग्राम। सो व्यूअर्स गलबात करांगे कि पंजाबी दे प्रसिद्ध लेखक मरहूम अमीन मलिक ने सिखां दे बादशाही गुणां दी तारीफ एक घटना दे रूप विच कीती है, जिस दा आपां जिक्र करन जा रहे हां। सो असीं चाहांगे कि तुसां ने इसी तरह बने रहना, देखण सुनने लिखण लई तुहाडा सब दा बहुत धन्नवाद जी। डॉक्टर साहब की विचार ने? देखो, जदों असीं 29 जून नूं महाराजा रणजीत सिंह दी बरसी दा जिक्र करदे ते अक्सर मेरे अल्फाज हुंदे ने कि बेशक राजियां, महाराजियां, राणियां और बादशाहां दे असीं कोई पुजारी नहीं है, ना ही सिੱਖੀ ਦੇ ਵਿੱਚ इस किस्म ਦੇ ਕਿਸੇ सिस्टम ਨੂੰ मानता है। कई बार कुछ साडे ਜਿਹੜੇ ਬੁਲਾਰੇ ਜਾਂ ਲੇਖਕ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਹਿਲਾ ਸਿੱਖ ਬਾਦਸ਼ਾਹ ਕਹਿਣਗੇ। ਆ ਪਰਸੋਂ ਦੇ ਸਮਾਗਮ ਵੀ ਸੀ। ਮੈਂ ਹਾਲਾਂ ਹਮੇਸ਼ਾ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਪਹਿਲਾ ਸਿੱਖ ਰਾਜ ਸਥਾਪਿਤ ਹੁੰਦਾ ਹੈ ਬਾਬਾ ਬੰਦਾ ਸਿੰਘ ਬਹਾਦਰ, ਤਾਂ ਕੋਈ ਨਾ ਉਹ ਬਾਦਸ਼ਾਹ ਦਾ ਦੂਰ ਦੀ ਗੱਲ, ਉਹ ਕੁਛ ਵੀ ਨਹੀਂ, ਉਹ ਸਧਾਰਨ ਜਿਹੜਾ ਉਹ ਸਿੱਖਾਂ ਵਾਂਗ ਹੀ ਵਿਚਰਦਾ। ਔਰ ਉਸ ਰਾਜ ਨੂੰ ਜਿਹੜਾ ਉਸ ਦੇ ਉੱਤੇ ਜਿਹੜਾ ਸਿੱਕੇ ਦੇ ਉੱਤੇ ਲਫ਼ਜ਼ ਉਕਰੇ ਜਾਂਦੇ ਨੇ, ਬਾਦਸ਼ਾਹਾਂ ਦੇ ਨਾ ਹੀ ਨਾਂ ਹੁੰਦੇ ਨੇ ਸਿੱਕੇ 'ਤੇ, ਜਾਂ ਉਹਨਾਂ ਦੀ ਬਾਦਸ਼ਾਹਾਂ ਦੇ ਨਾਂ ਦੀ ਮੋਹਰ ਹੁੰਦੀ ਹੈ। ਪਰ ਸਾਡੇ ਜਿਹੜਾ ਪਹਿਲਾ ਸਿੱਕਾ ਜਾਰੀ ਹੋਇਆ ਉਸ ਦੇ ਉੱਤੇ ਅਲਫਾਜ਼ ਸਨ, ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ, ਫਜ਼ਲ ਸੱਚਾ ਸਾਹਿਬ ਅਸਤ। ਕਿ ਇਹ ਦੋ ਜਹਾਨਾਂ ਦੇ ਵਿੱਚ ਅਸੀਂ ਸਿੱਕਾ ਚਲਾਇਆ, ਗੁਰੂ ਨਾਨਕ ਸਾਹਿਬ ਦੀ ਤੇਗ ਔਰ ਪਾਤਸ਼ਾਹਾਂ ਦੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਖਸ਼ਿਸ਼, ਫਜ਼ਲ ਉਹਨਾਂ ਦੇ ਜ਼ਰੀਏ ਇਹ ਜਿਹੜਾ ਅਸੀਂ ਰਾਜ ਕਾਇਮ ਕੀਤਾ। ਸੋ ਕੋਈ ਉਹ ਬਾਦਸ਼ਾਹ ਤਾਂ ਦੂਰ ਦੀ ਗੱਲ, ਉਹ ਤਾਂ ਕੋਈ ਅਹੁਦੇਦਾਰੀ ਨਹੀਂ ਲਈ ਹੈ। ਲੇਕਿਨ ਜਦੋਂ ਤੱਕ ਅਸੀਂ ਮਹਾਰਾਜਾ ਰਣਜੀਤ ਸਿੰਘ ਸਿੱਖ ਮਿਸਲਾਂ ਦੇ ਵੇਲੇ ਵੀ ਸਰਬੱਤ ਖਾਲਸਾ ਦਾ ਕਾਨਸੈਪਟ ਕਲੈਕਟਿਵ ਲੀਡਰਸ਼ਿਪ ਦਾ ਸੀ। ਲੇਕਿਨ ਵੰਸ ਬਾਦਸ਼ਾਹਤ ਕਾਇਮ ਹੋ ਜਾਂਦੀ ਹੈ ਫਿਰ ਉਹ ਪਿਤਾ ਪੁਰਖੀ ਬਣ। ਹਾਲਾਂ ਆਫੀਸ਼ੀਅਲੀ ਸਰਕਾਰੇ ਖਾਲਸਾ ਜੀ, ਜਦੋਂ ਅਸੀਂ ਖਾਲਸਾਈ ਝੰਡੇ ਦੀ ਗੱਲ ਵੀ ਕਰਦੇ ਹਾਂ, ਅੱਜ ਵੀ ਜਿਹੜਾ ਮੌਜੂਦ ਹੈ ਜਿੱਥੇ ਰੋਪੜ ਜ਼ਿਲ੍ਹਾ ਪੈਂਦਾ, ਜਿਹੜੀ ਹੱਦ ਸੀ ਦੁਆਬਾ ਮੁੱਕਦਾ ਔਰ ਅੰਗਰੇਜ਼ੀ ਰਾਜ ਸਤਲੁਜ ਦੇ ਪਾਰ ਸੀ, ਉੱਥੇ ਅੱਜ ਵੀ ਉਹ ਨਿਸ਼ਾਨ ਸਾਹਿਬ ਜਿਹੜਾ ਹੈ ਉਹ ਝੂਲ ਰਿਹਾ। ਉਸ ਦੇ ਉੱਤੇ ਫਾਰਸੀ ਦੇ ਵਿੱਚ ਉੱਪਰ ਅਕਾਲ ਸਹਾਇ ਹੈ ਤੇ ਥੱਲੇ ਸਰਕਾਰੇ ਖਾਲਸਾ ਹੈ ਆਫੀਸ਼ੀਅਲੀ। ਪਰ ਮੈਂ ਇਹ ਵੇਰਵਾ ਇਸ ਲਈ ਦਿੱਤਾ ਹੈ ਕਿ ਇਹਦੇ ਬਾਵਜੂਦ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਜਾਂ ਦਲੀਪ ਸਿੰਘ ਦਾ ਦੁਖਾਂਤ, ਦੁਖੀਏ ਮਾਂ ਪੁੱਤ, ਐਗਜ਼ਾਈਲ, ਜਲਾਵਤਨ ਕਿਵੇਂ ਰੁਲਿਆ, ਚੈਲੰਜ ਵੀ ਕੀਤਾ, ਫਿਰ ਵਾਪਸ ਫਰਾਂਸ ਦੇ ਇੱਕ ਹੋਟਲ ਦੇ ਵਿੱਚ ਗੁਲਾਮੀ ਦੀ ਹਾਲਤ 'ਚ ਮਹਾਰਾਜਾ ਦਲੀਪ ਸਿੰਘ ਇਸ ਦੁਨੀਆ ਨੂੰ ਅਲਵਿਦਾ ਕਹਿੰਦੇ ਨੇ। ਤੇ ਅਸੀਂ ਜਦੋਂ ਉਸ ਪੀਰੀਅਡ ਨੂੰ ਯਾਦ ਕਰਦੇ ਹਾਂ, ਖਾਲਸਾ ਪੰਥ ਦੀ ਗਵਾਚੀ ਸੋਵਰਨਿਟੀ ਦੀ ਗੱਲ ਕਰਦੇ ਹਾਂ, ਬਾਦਸ਼ਾਹ ਦੀ ਗੱਲ ਕਰਦੇ ਹਾਂ। ਅੱਛਾ, ਔਰ ਜ਼ਾਹਰ ਹੈ ਹਰ ਸਿੱਖ ਦੇ ਅੰਦਰ ਉਹ ਜਦੋਂ ਮਹਿਸੂਸ ਕਰਦਾ ਤੇ ਉਸ ਦੇ ਲਈ ਇਹ ਸਾਰਾ ਸਫ਼ਰ 170 ਪਲੱਸ ਸਾਲ 1849 ਤੋਂ
ਅੱਜ ਅਸੀਂ 2022 ਚ ਗੱਲ ਕਰ ਰਹੇ ਹਾਂ। ਪਰ ਸਿੱਖਾਂ ਤੋਂ ਇਲਾਵਾ ਪੰਜਾਬ ਦੇ ਵਿੱਚ, ਲਹਿੰਦੇ ਪੰਜਾਬ 'ਚ ਉਹ ਹਮਦਰਦ ਵੀਰ ਭੈਣਾਂ ਵੀ ਨੇ ਜਿਹੜੇ ਸਿੱਖਾਂ ਨੂੰ ਪਿਆਰ ਤਾਂ ਕਰਦੇ ਨੇ, ਇੰਤਹਾ ਪਿਆਰ ਕਰਦੇ ਨੇ, ਉਹ ਸਿੱਖਾਂ ਦੇ ਗੁਣਾਂ ਨੂੰ ਵੀ ਐਡਮਾਇਰ ਕਰਦੇ ਨੇ। ਔਰ ਮੈਨੂੰ ਯਾਦ ਹੈ ਇੱਕ ਉਹਨਾਂ ਦੀ ਬੀਬੀ ਬੜੀ ਵੜੈਚ ਫੈਮਿਲੀ ਨਾਲ ਉਹਦਾ ਸੰਬੰਧ ਹੈ, ਅਤੇ ਉਹ ਆਪਣੇ ਇੱਕ ਪ੍ਰੋਗਰਾਮ 'ਚ ਕਹਿੰਦੇ ਹੈ ਕਿ ਵੀ ਇਹਨੂੰ ਇੰਟਰਵਿਊ ਕਰ ਰਹੀ ਹੈ ਜਗਜੀਤ ਸਿੰਘ ਜਾਂ ਜੱਗੀ ਲੈਲਪੁਰੀਆ, ਪੰਜਾਬੀ ਸਿੰਗਰ ਹੈ। ਤੇ ਭਾਈ ਉਹ ਕਹਿੰਦੇ ਵੀ ਇਹ ਕਿਉਂ ਕਹਿੰਦੇ ਨੇ ਵੀ ਜਦੋਂ ਸਿੱਖਾਂ ਦੀ ਗੱਲ ਹੁੰਦੀ ਵੀ ਸਿੱਖ ਤਾਂ ਬਾਦਸ਼ਾਹ ਨੇ, ਇਹ ਦਿਲਾਂ ਦੇ ਬਾਦਸ਼ਾਹ। ਉਹ ਕਹਿੰਦਾ ਜੀ ਹਾਂ, ਬਾਦਸ਼ਾਹ ਦਿਲਾਂ ਦੇ ਵੀ ਬਾਦਸ਼ਾਹ, ਕਿਉਂਕਿ ਬਾਦਸ਼ਾਹ ਤਾਂ ਦਿਲਾਂ ਤੋਂ ਹੀ ਸ਼ੁਰੂ ਹੁੰਦੀ ਹੈ। ਔਰ ਉਹਨੇ ਕਿਹਾ ਵੀ ਵਾਕਿਆ ਹੀ ਮੈਨੂੰ ਅੱਜ ਤੱਕ ਕਦੇ ਵੀ ਜਦੋਂ ਮੈਂ ਕਿਸੇ ਸਿੱਖ ਨਾਲ ਡੀਲ ਕਰਦੀ ਹਾਂ ਜਾਂ ਮੈਨੂੰ ਇੰਨੀ ਖੁਸ਼ੀ ਹੁੰਦੀ ਹੈ, ਮੈਨੂੰ ਲੱਗਦਾ ਹੀ ਨਹੀਂ ਵੀ ਕੋਈ ਉਪਰਾਪਨ ਹੈ। ਨਹੀਂ, ਸੋ ਉਹ ਦਿਲਾਂ ਦੇ ਬਾਦਸ਼ਾਹ ਦੀ ਗੱਲ ਵੀ ਹੈ। ਲੇਕਿਨ ਜਿਹੜਾ ਵਾਕਿਆ ਮੈਂ ਸ਼ੇਅਰ ਕਰਨਾ ਚਾਹੁੰਦਾ ਵਿਊਅਰਸ ਦੇ ਨਾਲ, ਇਹ ਸੋਸ਼ਲ ਮੀਡੀਆ 'ਤੇ ਹੈ, ਮੈਂ ਖੁਦ ਤਾਂ ਨਹੀਂ ਪੜ੍ਹਿਆ ਹੋਇਆ। ਹਾਲਾਂਕਿ ਅਮੀਨ ਮਲਿਕ ਪੰਜਾਬੀ ਦੇ ਉਹ ਮਰਹੂਮ ਲਿਖਾਰੀ ਸੀ, ਲਹਿੰਦੇ ਪੰਜਾਬ ਨਾਲ ਸੰਬੰਧਿਤ, ਬਾਅਦ ਯੂਕੇ ਦੇ ਵਿੱਚ ਸੈਟਲ ਹੋਏ ਔਰ ਪੰਜਾਬੀ ਜ਼ੁਬਾਨ ਦੇ ਲਈ ਜਿਹੜੀਆਂ ਮੁੱਢਲੀਆਂ ਕਾਨਫਰੰਸਾਂ ਯੂਕੇ ਦੇ ਵਿੱਚ ਸੀ, ਉਹਨਾਂ ਨੂੰ ਇਹ ਜੋੜੀ ਜਿਹੜੀ ਹੈ ਇਹ ਔਰ ਇਹਨਾਂ ਦੀ ਵਾਈਫ ਹੀ ਅਰੇਂਜ ਕਰਦੇ ਸੀ। ਇਹਨਾਂ ਦਾ ਪਿਛਲਾ ਪਿੰਡ ਜਿਹੜਾ ਤਰਨਤਾਰਨ ਦੇ ਨੇੜੇ ਸੀ, ਉੱਥੋਂ ਗਏ ਔਰ ਉੱਥੋਂ ਲਹਿੰਦੇ ਪੰਜਾਬ 'ਚੋਂ ਹੋ ਕੇ ਫਿਰ ਯੂਕੇ 'ਚ ਪਹੁੰਚ। ਪਰ ਇੰਨੀ ਉਹਨਾਂ ਔਰ ਗੁਰਮੁਖੀ ਉਹ ਪੜ੍ਹ ਔਰ ਲਿਖ ਵੀ ਲੈਂਦੇ ਸੀ, ਔਰ ਇਸ ਲਈ ਉਹਨਾਂ ਦੀਆਂ ਲਿਖਤਾਂ ਸਾਡੇ ਇਧਰਲੇ ਪੰਜਾਬ ਦੇ ਅਖਬਾਰਾਂ 'ਚ ਵੀ ਲਗਾਤਾਰਤਾ ਨਾਲ ਛਪਦੀਆਂ ਰਹੀਆਂ। ਮੈਂ ਵੀ ਉਹਨਾਂ ਦੀਆਂ ਲਿਖਤਾਂ ਦਾ ਹਮੇਸ਼ਾ ਹੀ ਸ਼ਦਾਈ ਰਿਹਾ। ਜਦੋਂ ਵੀ ਮੈਂ ਅਮੀਨ ਮਲਿਕ ਨਾਂ ਦੇਖਣਾ, ਜਿੰਨਾ ਮਰਜ਼ੀ ਛੱਡ ਕੇ ਉਹਨੂੰ ਪੜ੍ਹਨਾ, ਕਿਉਂਕਿ ਉਹਦੇ 'ਚ ਇੱਕ ਦਰਦ ਵੀ, ਪੀੜ ਵੀ ਪੰਜਾਬੀ ਜ਼ਬਾਨ ਦੇ ਲਈ, ਔਰ ਮੁਹੱਬਤ, ਔਰ ਉਹਨਾਂ ਲੋਕਾਂ ਨੂੰ ਧਿਕਾਰ ਜਿਹੜੇ ਆਪਣੀ ਮਾਂ ਬੋਲੀ ਨੂੰ ਪਿਆਰ ਨਹੀਂ ਕਰਦੇ ਔਰ ਉਸ ਦੇ ਉੱਤੇ ਉਹ ਬੜੇ ਸਖਤ ਹੋ ਜਾਂਦੇ ਸੀ। ਔਰ ਉਹਨਾਂ ਨਾਲ ਜੁੜਿਆ ਇੱਕ ਵਾਕਿਆ ਜਿਹੜਾ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ ਹੈ, ਔਰ ਮੈਨੂੰ ਲੱਗਦਾ ਹੈ ਕਿਉਂਕਿ ਅਮੀਨ ਮਲਿਕ ਹੋਰਾਂ ਦਾ ਲਿਖਣ ਸਟਾਈਲ ਇਹਦੇ 'ਚ ਤੁਸੀਂ ਦੇਖ ਸਕਦੇ ਹੋ, ਔਰ ਉਹਨਾਂ ਦਾ ਗੱਲ ਕਹਿਣ ਦਾ ਅੰਦਾਜ਼ ਵੀ ਇਵੇਂ ਹੀ ਹੁੰਦਾ ਸੀ। ਉਹਨਾਂ ਦੇ ਕੁਝ ਇੰਟਰਵਿਊ ਵੀ ਜਦੋਂ ਉਹ ਚੜ੍ਹਦੇ ਪੰਜਾਬ ਆਏ ਨੇ ਉਦੋਂ ਦੇ ਦੇਖੇ ਜਾ ਸਕਦੇ ਨੇ। ਪਰ ਮੈਂ ਇਸ ਵਾਕਿਆ ਨੂੰ ਐਜ਼ ਸੱਚ ਹੀ ਪੜ੍ਹਨਾ ਚਾਹੁੰਦਾ, ਇਹ ਦੱਸਣ ਦੇ ਲਈ ਕਿ ਜਿਹੜੇ ਇੱਕ ਪਾਸੇ ਅਸੀਂ ਉਹਨਾਂ ਦੇ ਨਾਲ ਕਿਸਮਤ ਜੋੜੀ 47 ਦੇ ਵਿੱਚ, ਜਿਨ੍ਹਾਂ ਨੇ ਸਾਨੂੰ 2 ਮਹੀਨੇ ਬਾਅਦ ਹੀ ਕ੍ਰਿਮੀਨਲ ਟਰਾਈਬ ਐਲਾਨ ਦਿੱਤਾ, ਜਿਨ੍ਹਾਂ ਨੇ 37 ਸਾਲ ਬਾਅਦ 47 ਤੋਂ ਸਾਡੇ ਮੁਕੱਦਸ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ, ਜੇ ਉਹਦੀ ਪੀੜ ਵੀ ਕਿਸੇ ਨੇ ਮਹਿਸੂਸ ਕੀਤੀ, ਅਫਜ਼ਲ ਅਹਿਸਨ ਰੰਧਾਵਾ ਨੇ, ਜਿਹਨੇ ਕਿਹਾ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਔਰ ਅੱਜ ਵੀ ਜਦੋਂ ਅਸੀਂ ਇਵਨ TV84 ਦੇ ਹਵਾਲੇ ਨਾਲ ਵੀ ਗੱਲ ਕਰਦੇ ਹਾਂ ਔਰ ਸਾਡੀਆਂ ਪ੍ਰੈਜੈਂਟੇਸ਼ਨਸ ਵੀ ਹੁੰਦੀਆਂ, ਮੈਨੂੰ ਬਹੁਤ ਮੋਟੀਵੇਸ਼ਨ ਦੇਣ ਵਾਲੀਆਂ ਲਿਖਤਾਂ ਸਾਡੇ ਪਾਕਿਸਤਾਨੀ ਭਰਾਵਾਂ ਭੈਣਾਂ ਦੀਆਂ ਹੁੰਦੀਆਂ। ਉਹ ਕੋਈ ਪ੍ਰੋਪੇਗੈਂਡਿਸਟ ਅਪਰੋਚ ਨਹੀਂ ਹੁੰਦੀ, ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਉਹਦੇ 'ਚੋਂ ਜੈਨੂਇਨਨੈਸ ਨਿਕਲ ਰਹੀ ਹੁੰਦੀ ਹੈ। ਸੋ ਅਮੀਨ ਮਲਿਕ ਵੀ ਉਹਨਾਂ ਜੈਨੂਇਨ ਪੰਜਾਬੀਆਂ 'ਚੋਂ ਸੀ ਜਿਹੜੇ ਸਮਝਦੇ ਸੀ, ਜਿਵੇਂ ਅਫਜ਼ਲ ਅਹਿਸਨ ਰੰਧਾਵਾ, ਕਿ 47 'ਚ ਸਿੱਖ ਕਿੱਥੇ ਫਸ ਗਏ, ਸਾਡੀ ਸਾਂਝੀ ਤਹਿਜ਼ੀਬ 'ਚੋਂ ਵੀ ਅਸੀਂ ਵੱਖਰੇ ਹੋਏ, ਪੀੜ ਵੀ ਸਹੀ। ਔਰ ਜਿਵੇਂ ਉਸਤਾਦ ਦਾਮਨ ਨੇ ਆਪਣੀ ਇੱਕ ਨਜ਼ਮ 'ਚ ਕਿਹਾ ਸੀ ਕਿ ਲਾਲੀ ਅੱਖੀਆਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਹੋ, ਰੋਏ ਅਸੀਂ ਵੀ ਹਾਂ। ਉਹ ਪੀੜ ਵੀ ਨਾਲ ਅਸੀਂ ਹੰਢਾ ਰਹੇ। ਪਰ ਚਲੋ ਪਾਕਿਸਤਾਨ ਵਾਲਿਆਂ ਨੂੰ ਇਹ ਤਾਂ ਸਕੂਨ ਹੈ, ਜਿਵੇਂ ਉਹਨਾਂ ਨੇ 14 ਅਗਸਤ ਆਪਣਾ ਆਜ਼ਾਦੀ ਦਿਨ ਮਨਾਇਆ ਕਿ ਉਹਨਾਂ ਦੇ ਕੋਲ ਮੁਲਕ ਹੈ, ਅਸੀਂ ਤਾਂ ਫਿਰ ਵੀ ਰੁਲ ਗਏ। ਔਰ ਮੈਂ ਇਹ ਵਾਕਿਆ ਜਿਹੜਾ ਉਹਨਾਂ ਦੀ ਲਿਖਤ ਹੈ ਕਿ ਪਾਕਿਸਤਾਨ ਦੇ ਮਸ਼ਹੂਰ ਲਿਖਾਰੀ ਅਮੀਨ ਮਲਿਕ ਆਪਣੀ ਬੀਵੀ ਨਾਲ ਜਰਮਨ ਦੀਆਂ ਸੜਕਾਂ ਤੇ ਤੁਰੇ ਫਿਰਦੇ ਸੀ। ਇੱਕ ਜਗ੍ਹਾ ਕੁਛ ਭੀੜ ਇਕੱਠੀ ਸੀ ਤੇ ਬੀਵੀ ਉਧਰ ਨੂੰ ਉਲਰ ਗਈ। ਲੇਖਕ ਨੇ ਬੀਵੀ ਨੂੰ ਕਿਹਾ, ਛੱਡ, ਆਪਾਂ ਇੱਧਰ ਤਮਾਸ਼ਾ ਨਹੀਂ, ਵਿਰਾਸਤੀ ਇਮਾਰਤਾਂ ਦੇਖਦੇ ਹਾਂ ਜਿਹੜੀਆਂ ਯੂਰਪ ਦੇ ਵਿੱਚ ਹੈਰੀਟੇਜ ਬਿਲਡਿੰਗ। ਪਰ ਬੀਵੀ ਉਦੋਂ ਤੱਕ ਭੀੜ ਕੋਲ ਪੁੱਜ ਚੁੱਕੀ ਸੀ। ਲੇਖਕ ਵੀ ਮਗਰ ਗਿਆ ਤੇ ਬੀਵੀ ਕੋਲ ਜਾ ਕੇ ਖਲੋ ਗਿਆ। ਉਹ ਭੀੜ ਕਿਸੇ ਤਮਾਸ਼ਾ ਦਿਖਾਉਣ ਵਾਲੇ ਦੇ ਦੁਆਲੇ ਇਕੱਠੀ ਹੋਈ ਸੀ, ਕੋਈ ਤਮਾਸ਼ਾ ਦਿਖਾ ਰਿਹਾ ਸੀ। ਬੀਵੀ ਵਾਪਸ ਮੁੜਨ ਲੱਗੀ ਤਾਂ ਲੇਖਕ ਨੇ ਰੋਕ ਲਿਆ। ਉਹ ਬੋਲੀ, ਇੰਨਾ ਵਧੀਆ ਨਹੀਂ ਹੈ ਤਮਾਸ਼ਾ, ਆਓ ਵਿਰਾਸਤੀ ਇਮਾਰਤਾਂ ਦੇਖਦੇ ਹਾਂ। ਨਹੀਂ, ਇਹ ਸਾਡੀ ਵਿਰਾਸਤ ਹੈ।
ਲੇਖਕ ਨੇ ਮੁੜਦੀ ਬੀਵੀ ਨੂੰ ਰੋਕਦਿਆਂ ਕਿਹਾ, ਤੂੰ ਤਮਾਸ਼ਾ ਨਹੀਂ, ਤਮਾਸ਼ਾ ਦਿਖਾਉਣ ਵਾਲੇ ਨੂੰ ਦੇਖ। ਹੁਣ ਇਹ ਡਾਇਲੌਗ ਹੈ। ਉਹ ਵਾਪਸ ਮੁੜਨ ਲੱਗਦੇ ਵੀ ਨਹੀਂ ਇਹ ਕੋਈ ਮਜ਼ੇਦਾਰ ਨਹੀਂ। ਉਹਨੇ ਕਿਹਾ ਨਹੀਂ, ਹੁਣ ਇਮਾਰਤਾਂ ਨਹੀਂ, ਇਹ ਸਾਡੀ ਵਿਰਾਸਤ ਹੈ ਜੋ ਨਜ਼ਰ ਆ ਰਿਹਾ। ਤਮਾਸ਼ਾ ਇੱਕ ਸਿੱਖ ਮੁੰਡਾ ਕਰ ਰਿਹਾ ਸੀ। ਹੁਣ ਇਹ ਲਫ਼ਜ਼ ਨੇ ਜਦੋਂ ਪੜ੍ਹਿਆ ਤਾਂ ਮੇਰੀਆਂ ਅੱਖਾਂ 'ਚੋਂ ਅਥਰੂ ਵਗੇ। ਹੁਣ ਇਹ ਅਮੀਨ ਮਲਕ ਕਹਿ ਰਿਹਾ ਆਪਣੀ ਵਾਈਫ ਨੂੰ, ਇਹ ਮਹਾਰਾਜਾ ਦਲੀਪ ਸਿੰਘ ਦੀ ਕਲਗੀ ਦੇ ਮੋਤੀ ਨੇ, ਇਹਨਾਂ ਦਾ ਆਪਣਾ ਕੋਈ ਮੁਲਕ ਨਹੀਂ, ਸੋ ਪਰਾਏ ਦਰਾਂ ਤੇ ਪਟਕਦੇ ਫਿਰਦੇ ਨੇ। ਕਦੇ ਲਾਹੌਰ ਦੇ ਸ਼ਾਹੀ ਕਿਲੇ ਤੇ ਇਹਨਾਂ ਦਾ ਝੰਡਾ ਝੂਲਦਾ ਸੀ, ਉਸ ਤੋਂ ਵੀ ਪਹਿਲਾਂ ਲਾਲ ਕਿਲੇ ਤੇ ਵੀ ਇਹਨਾਂ ਨੇ ਆਪਣਾ ਝੰਡਾ ਝੁਲਾਇਆ ਸੀ। ਪਰ ਅੱਜ ਇਹਨਾਂ ਦਾ ਆਪਣਾ ਕੋਈ ਵਤਨ ਨਹੀਂ। ਤੂੰ ਤਮਾਸ਼ਾ ਨਾ ਦੇਖ, ਤਮਾਸ਼ਾ ਕਰਨ ਵਾਲੇ ਦੀ ਮਜਬੂਰੀ ਦੇਖ। ਤੂੰ ਸਹੀ ਆਖਦੀ ਹੈ ਕਿ ਹਾਂ ਸੱਚਮੁੱਚ ਵਧੀਆ ਨਹੀਂ, ਇਸ ਨੂੰ ਤਮਾਸ਼ਾ ਕਰਨਾ ਨਹੀਂ ਆਉਂਦਾ। ਅਸਲ ਵਿੱਚ ਇਹ ਤਮਾਸ਼ੇ ਕਰਨ ਲਈ ਬਣੇ ਹੀ ਨਹੀਂ। ਹੁਣ ਜਿਹੜੀ ਕੀ ਹੈ ਉਹ ਅਗਲਾ ਕਨਕਲੂਜਨ ਹੈ। ਫਿਰ ਕਾਹਦੇ ਲਈ ਬਣੇ ਨੇ ਇਹ? ਬੀਵੀ ਨੇ ਟੋਕ ਕੇ ਪੁੱਛਿਆ, ਰਾਜ ਕਰਨ ਲਈ। ਸੋ ਨਾਈਸ। ਤੇ ਫਿਰ ਦੋਵੇਂ ਮੀਆਂ ਬੀਵੀ ਚੁੱਪ ਹੋ ਗਏ। ਜੀ। ਸੋ ਮੈਂ ਸਮਝਦਾ ਹਾਂ ਵੀ ਇਹ ਇੱਕ ਮੁਸਲਮਾਨ ਲਹਿੰਦੇ ਪੰਜਾਬ ਦਾ ਹੀ ਕਹਿ ਸਕਦਾ ਹੈ। ਤੁਹਾਨੂੰ ਕਿਤੇ ਵੀ ਬੇਸ਼ੱਕ ਉਹ ਤੁਹਾਨੂੰ ਹਿੰਦੂ ਭਰਾ ਮਿਲ ਜਾਣਗੇ ਜਿਹੜੇ ਕਹਿਣਗੇ ਜੀ ਨਵੰਬਰ 84 'ਚ ਬਹੁਤ ਮਾੜਾ ਹੋਇਆ, ਬਹੁਤ ਜਿਹੜਾ ਇਹ ਹੋਇਆ, ਲੇਕਿਨ ਤੁਹਾਨੂੰ ਇਹ ਹੀ ਲੋਕ ਕਹਿਣ ਵਾਲੇ ਹੋਣਗੇ ਜੀ ਸਿੱਖ ਰਾਜ ਲੈ ਸਕਦੇ ਨੇ, ਰਾਜ ਕਰ ਨਹੀਂ ਸਕਦੇ। ਜਿਹੜਾ ਸਭ ਤੋਂ ਸਕਸੈਸਫੁਲ ਪੀਰੀਅਡ ਹੈ ਸਾਡਾ, ਉਹਨੂੰ ਇਹ ਕਾਲਾ ਦੌਰ ਕਹਿਣਗੇ। ਸੋ ਮੈਨੂੰ ਇਹ ਲੱਗਾ ਕਿ ਭਈ ਇਹ ਜਦੋਂ ਅਸੀਂ 75ਵੀਂ ਵਰ੍ਹੇਗੰਢ ਤੇ ਗੱਲ ਕਰ ਰਹੇ ਹਾਂ ਤੇ ਅਮੀਨ ਮਲਕ ਇਹ ਕਹਿੰਦੇ ਨੇ ਕਿ ਭਾਈ ਇਹ ਜਿਹੜੇ ਨੇ ਇਹ ਤਮਾਸ਼ਾ ਕਰਨ ਲਈ ਨਹੀਂ ਬਣੇ, ਰਾਜ ਕਰਨ ਲਈ ਬਣੇ ਨੇ। ਤੇ ਜੇ ਹੁਣ ਅਸੀਂ ਭੰਗੜੇ ਤੇ ਨੱਚਣਾ ਤੇ ਟੱਪਣਾ ਤੇ ਇਹ ਤਮਾਸ਼ੇ ਹੀ ਨੇ, ਜੇ ਅਸੀਂ ਇਹਨੂੰ ਹੀ ਸਮਝਦੇ ਹਾਂ ਕਿ ਭਾਈ ਇਹਨਾਂ 'ਚ ਸਾਡਾ ਕੋਈ ਹੱਲ ਹੈ ਤੇ ਫਿਰ ਰੱਬ ਹੀ ਸਾਡਾ ਰੱਖ ਹੈ। ਜੀ ਡਾਕਟਰ ਸਾਹਿਬ, ਸੋ ਇੱਥੇ ਲੈਣਾ ਬ੍ਰੇਕ। ਫਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।